ਭਾਰਤ ਦੀ ਵਿਦੇਸ਼ ਨੀਤੀ ਟੋਟਲ ਕਲੈਪਸ ਡਿਜ਼ਾਸਟਰ ਹੋਈ ਹੈ। ਉਸ ਦੇ ਨਾਲ ਜਿਹੜੇ ਰਾਬਤੇ ਨੇ ਉਹ ਇਕੱਲੇ ਇਹੀ ਨਹੀਂ ਕਿ ਡਿਪਲੋਮੈਟਿਕ ਤੌਰ ਤੇ ਸਪੋਰਟ ਦਿੱਤੀ ਅੱਡ-ਅੱਡ ਇੰਟਰਨੈਸ਼ਨਲ ਫੋਰਮਸ ਦੇ ਉੱਤੇ, ਲੇਕਿਨ ਉਹਨਾਂ ਦਾ ਤੇਲ ਲੈ ਕੇ ਉਹਨੂੰ ਰੀਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ 'ਚ ਵੇਚ ਕੇ ਜਿਹੜੀਆਂ 3 ਸਾਲ ਤੋਂ ਸੈਂਕਸ਼ਨ ਸੀ ਯੂਕਰੇਨ ਦੇ ਉੱਤੇ ਅਗਰੈਸਰ ਹੋਣ ਕਰਕੇ ਉਹਨਾਂ ਸਾਰੀਆਂ ਨੂੰ ਜਿਹੜਾ ਇਨਇਫੈਕਟਿਵ ਕੀਤਾ। ਲੇਕਿਨ ਇਸ ਸਾਰੇ 'ਚ ਆਈਸੋਲੇਟ ਹੁੰਦਾ ਭਾਰਤ ਉਸ ਲੈਵਲ ਤੇ ਪਹੁੰਚ ਗਿਆ ਕਿ ਲੋਕਲ ਈਵਨ ਵਿਦਨ ਸਾਊਥ ਏਸ਼ੀਆ ਵੀ ਉਹ ਕੱਲਾ ਰਹਿ ਗਿਆ। ਔਰ ਇੰਟਰਨੈਸ਼ਨਲ ਪੋਲਿਟਿਕਸ ਖਾਸ ਤੌਰ ਤੇ ਜੇ ਅਸੀਂ ਪਹਿਲਗਾਮ ਦਾ ਇਹਨਾਂ ਦਾ ਫਾਲਸ ਫਲੈਗ ਆਪਰੇਸ਼ਨ ਦੇਖੀਏ, ਅਦਰ ਦੈਨ ਇਜ਼ਰਾਈਲ ਔਰ ਅਫਗਾਨਿਸਤਾਨ, ਕੋਈ ਦੁਨੀਆ ਦੇ 193 ਮੁਲਕਾਂ 'ਚੋਂ ਕੋਈ ਮੁਲਕ ਜਿਹੜਾ ਹੈ ਇਹਨਾਂ ਦੇ ਨਾਲ ਨਹੀਂ ਖਲੋਤਾ। ਇਹ ਟੋਟਲ ਡਿਜ਼ਾਸਟਰ ਹਰ ਪੱਖੋਂ। ਭਾਰਤ ਦੇ ਡਿਪਲੋਮੈਟਾਂ ਨੇ ਕੋਈ ਫੋਰਮ UN ਦਾ ਹੋਏ, ਸਿਕਿਉਰਿਟੀ ਕਾਉਂਸਲ ਦਾ ਹੋਏ, ਕਿਸੇ ਲੈਵਲ ਦੇ ਉੱਤੇ ਕੋਈ ਮੌਕਾ ਉਹਨਾਂ ਨੇ ਨਹੀਂ ਜਾਣ ਦਿੱਤਾ ਜਿਹਦੇ 'ਚ ਪਾਕਿਸਤਾਨ ਨੂੰ ਬਦਨਾਮ ਕਰਨ ਦੇ ਲਈ ਐਪੀ ਸੈਂਟਰ ਆਫ ਟੈਰਰਿਜ਼ਮ, ਫੀਲਡ ਸਟੇਟ, ਕਿ ਉਹ ਭਾਰਤ ਜਿਹੜਾ ਇੱਕੋ ਵੇਲੇ ਨੌਨ ਅਲਾਈਨਮੈਂਟ ਦੇ ਨਾਂ ਥੱਲੇ ਸੋਵੀਅਤ ਯੂਨੀਅਨ ਔਰ ਅਮਰੀਕਾ ਦੋਨਾਂ ਦੇ ਨਾਲ ਤਾਲਮੇਲ ਰੱਖਣ ਵਾਲਾ ਸੀ। ਫਿਰ ਕੱਲਾ ਜੇ ਅਮਰੀਕਾ ਦੇ ਵਿਹੜੇ 'ਚ ਆਉਣ ਦੀ ਕੋਸ਼ਿਸ਼ ਕੀਤੀ ਫਿਰ ਵੀ ਬੈਕਡੋਰ, ਦੂਜਾ ਅੱਜ ਟੋਟਲੀ ਆਈਸੋਲੇਟ ਹੈ। ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਬਾਅਦ ਜਿਵੇਂ ਪਾਕਿਸਤਾਨ ਦੀ ਕਿਸਮਤ ਚਮਕੀ ਹੈ, ਕਿਉਂਕਿ ਇੱਕ ਪਾਸੇ ਉਹ ਪਾਕਿਸਤਾਨ ਜਿਹਨੂੰ IMF ਵੀ ਲੋਨ ਦੇਣ ਤੋਂ ਇਨਕਾਰੀ ਸੀ, ਫੇਲਡ ਸਟੇਟ, ਹੁਣ ਇਹ ਡਿਫਾਲਟਰ ਹੋ ਜਾਏਗਾ, ਇਹ ਪੂਰਾ ਭਾਰਤ ਜਸ਼ਨ ਮਨਾ ਰਿਹਾ ਸੀ। ਇਹਦੇ ਉਲਟ ਇਕਨੋਮਿਕਲੀ ਵੀ ਪਾਕਿਸਤਾਨ ਨੇ ਬੇਸ਼ੱਕ ਬੇਬੀ ਸਟੈਪ ਨੇ ਇਕਨੋਮੀ ਵੱਲ ਵਧਿਆ ਪਾਕਿਸਤਾਨ। ਹਾਲਾਂ ਭਾਰਤ ਨੇ ਆਸਮ ਮੁਨੀਰ ਜਿਹੜੇ ਉਹਨਾਂ ਦੇ ਫੌਜੀ ਚੀਫ ਨੇ, ਬਾਅਦ ਇਸ ਸਾਰੇ ਟਕਰਾਅ ਤੋਂ ਬਾਅਦ ਉਹਨਾਂ ਨੂੰ ਫੀਲਡ ਮਾਰਸ਼ਲ ਦਾ ਜਿਹੜਾ ਰੁਤਬਾ ਵੀ ਦਿੱਤਾ ਗਿਆ ਤੈ ਜ਼ਿੰਦਗੀ, ਉਹਨਾਂ ਨੂੰ ਡਿਮੋਨਾਈਜ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੇ ਫੌਜੀ ਚੀਫ ਆਸਮ ਮੁਨੀਰ ਚੀਨ ਦਾ ਦੌਰਾ ਕਰ ਰਹੇ ਹਨ, ਜਦੋਂ ਕਿ ਪਾਕਿਸਤਾਨ ਦੇ ਫੋਰਨ ਮਿਨਿਸਟਰ ਇਸਾਕ ਦਾਰ ਵਾਸ਼ਿੰਗਟਨ DC ਵਿੱਚ ਹਨ। ਸੋ ਇਹ ਪਾਕਿਸਤਾਨ ਦੀ ਜ਼ਬਰਦਸਤ ਵਿਦੇਸ਼ ਨੀਤੀ ਹੈ ਔਰ ਜਿਸ ਵਿੱਚ ਉਹਨਾਂ ਨੇ ਅਮਰੀਕਾ ਤੇ ਚੀਨ ਵਿਚਕਾਰ ਇੱਕ ਬੈਲੈਂਸ ਬਣਾ ਕੇ ਰੱਖਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਜਦੋਂ ਅਸੀਂ ਭਾਰਤ ਦੀ ਵਿਦੇਸ਼ ਨੀਤੀ ਦੀ ਗੱਲ ਕਰਦੇ ਹਾਂ, ਜਿਹੜਾ ਕਿ ਟੋਟਲ ਕਲੈਪਸ ਡਿਜ਼ਾਸਟਰ ਹੋਈ ਹੈ, ਕਿ ਬਿਲਕੁਲ ਨੌਨ ਅਲਾਈਨਮੈਂਟ 'ਚੋਂ ਨਿਕਲ ਕੇ ਉਹਨਾਂ ਨੇ ਅਮਰੀਕਾ ਵੱਲ ਰੁਖ ਕਰਨ ਦੇ ਨਾਂ ਥੱਲੇ ਉਸ ਕਿਸਮ ਦੀ ਜਿਹੜੀ ਦੁਬਿਧਾ ਵਾਲੀ ਲਾਈਨ ਵੀ ਰੱਖੀ। ਰੂਸ ਦੇ ਨਾਲ ਜਿਹੜੇ ਰਾਬਤੇ ਨੇ ਉਹ ਇਕੱਲੇ ਇਹੀ ਨਹੀਂ ਕਿ ਡਿਪਲੋਮੈਟਿਕ ਤੌਰ ਤੇ ਸਪੋਰਟ ਦਿੱਤੀ ਅੱਡ-ਅੱਡ ਇੰਟਰਨੈਸ਼ਨਲ ਫੋਰਮਸ ਦੇ ਉੱਤੇ, ਲੇਕਿਨ ਉਹਨਾਂ ਦਾ ਤੇਲ ਲੈ ਕੇ ਉਹਨੂੰ ਰੀਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ 'ਚ ਵੇਚ ਕੇ ਜਿਹੜੀਆਂ 3 ਸਾਲ ਤੋਂ ਸੈਂਕਸ਼ਨ ਸੀ ਯੂਕਰੇਨ ਦੇ ਉੱਤੇ ਅਗਰੈਸਰ ਹੋਣ ਕਰਕੇ ਉਹਨਾਂ ਸਾਰੀਆਂ ਨੂੰ ਜਿਹੜਾ ਇਨਇਫੈਕਟਿਵ ਕੀਤਾ। ਲੇਕਿਨ ਇਸ ਸਾਰੇ 'ਚ ਆਈਸੋਲੇਟ ਹੁੰਦਾ ਭਾਰਤ ਉਸ ਲੈਵਲ ਤੇ ਪਹੁੰਚ ਗਿਆ ਕਿ ਲੋਕਲ ਈਵਨ ਵਿਦਨ ਸਾਊਥ ਏਸ਼ੀਆ ਵੀ ਉਹ ਕੱਲਾ ਰਹਿ ਗਿਆ। ਔਰ ਇੰਟਰਨੈਸ਼ਨਲ ਪੋਲਿਟਿਕਸ ਖਾਸ ਤੌਰ ਤੇ ਜੇ ਅਸੀਂ ਪਹਿਲਗਾਮ ਦਾ ਇਹਨਾਂ ਦਾ ਫਾਲਸ ਫਲੈਗ ਆਪਰੇਸ਼ਨ ਦੇਖੀਏ, ਅਦਰ ਦੈਨ ਇਜ਼ਰਾਈਲ ਔਰ ਅਫਗਾਨਿਸਤਾਨ, ਕੋਈ ਦੁਨੀਆ ਦੇ 193 ਮੁਲਕਾਂ 'ਚੋਂ ਕੋਈ ਮੁਲਕ ਜਿਹੜਾ ਹੈ ਇਹਨਾਂ ਦੇ ਨਾਲ ਨਹੀਂ ਖਲੋਤਾ। ਇਹ ਟੋਟਲ ਡਿਜ਼ਾਸਟਰ ਹਰ ਪੱਖੋਂ। ਔਰ ਇਸ ਵੇਲੇ ਟ੍ਰੇਡ ਡੀਲ ਵੀ ਅਮਰੀਕਾ ਨਾਲ ਨਹੀਂ ਹੋਈ ਔਰ ਅਮਰੀਕਾ ਬਾਰ-ਬਾਰ ਜਿਸ ਅੰਦਾਜ਼ ਦੇ ਵਿੱਚ ਐਵਰੀਡੇ ਹਿਊਮਿਲੇਸ਼ਨ ਹੈ, 24 ਵਾਰ ਤਾਂ ਔਨ ਰੈਕਰਡ ਹੈ, ਪਰਸਨਲ ਕਨਵਰਸੇਸ਼ਨ 'ਚ ਕਿੰਨੀ ਵਾਰ ਕੀ ਹੁੰਦਾ ਹੈ ਵੱਖਰੀ ਕਹਾਣੀ ਹੈ। ਇਸ ਦੇ ਉਲਟ ਪਾਕਿਸਤਾਨ, ਜਿਸ ਨੂੰ ਭਾਰਤੀ ਮੀਡੀਆ ਵੱਲੋਂ, ਭਾਰਤੀ ਲੀਡਰਾਂ ਵੱਲੋਂ ਉਹਨਾਂ ਨੇ ਭਾਰਤ ਦੇ ਡਿਪਲੋਮੈਟਾਂ ਨੇ ਕੋਈ ਫੋਰਮ UN ਦਾ ਹੋਏ, ਸਿਕਿਉਰਿਟੀ ਕਾਉਂਸਲ ਦਾ ਹੋਏ, ਕਿਸੇ ਲੈਵਲ ਦੇ ਉੱਤੇ ਕੋਈ ਮੌਕਾ ਉਹਨਾਂ ਨੇ ਨਹੀਂ ਜਾਣ ਦਿੱਤਾ ਜਿਹਦੇ 'ਚ ਪਾਕਿਸਤਾਨ ਨੂੰ ਬਦਨਾਮ ਕਰਨ ਦੇ ਲਈ ਐਪੀ ਸੈਂਟਰ ਆਫ ਟੈਰਰਿਜ਼ਮ, ਫੀਲਡ ਸਟੇਟ, ਈਵਨ ਜੇ IMF ਜਾਂ ਦੂਸਰੇ ਦੇ ਵਿੱਚ ਲੋਨ ਲਈ ਪਾਕਿਸਤਾਨ ਅਪਲਾਈ ਕਰਦਾ ਹੈ, ਤੇ ਕਿਉਂਕਿ ਉਹਦੇ 'ਚ ਬਾਕੀ ਵੀ ਕੰਸਲਟੈਂਟ ਨੇ, ਭਾਰਤ ਖੁੱਲ੍ਹ ਕੇ ਜਿਹੜਾ ਹੈ ਕਦੇ ਉਹ ਫਾਈਨੈਂਸ਼ੀਅਲ ਜਿਹੜੀ ਹੈ ਉਹ ਟਾਸਕ ਫੋਰਸ ਦੇ ਨਾਂ ਥੱਲੇ, ਦੂਜਾ ਕਿ ਜੀ ਇਹਨੂੰ ਗ੍ਰੇ ਏਰੀਆ 'ਚ ਰੱਖੋ, ਇਹਨੂੰ ਬਲੈਕ ਲਿਸਟ ਕਰੋ, ਉਹ ਸਾਰੇ ਦੇ ਬਾਵਜੂਦ ਮੈਂ ਸਮਝਦਾ ਵੀ ਕਈ ਵਾਰ ਇਹ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਤਬਦੀਲੀਆਂ ਕਿੱਧਰ ਨੂੰ ਲੈ ਜਾਂਦੀਆਂ ਨੇ,
ਕਿ ਉਹ ਭਾਰਤ ਜਿਹੜਾ ਇੱਕੋ ਵੇਲੇ ਨਾਨ ਅਲਾਈਨਮੈਂਟ ਦੇ ਨਾਂ ਥੱਲੇ ਸੋਵੀਅਤ ਯੂਨੀਅਨ ਔਰ ਅਮਰੀਕਾ ਦੋਨਾਂ ਦੇ ਨਾਲ ਤਾਲਮੇਲ ਰੱਖਣ ਵਾਲਾ ਸੀ, ਫਿਰ ਕੱਲਾ ਜੇ ਅਮਰੀਕਾ ਦੇ ਵਿਹੜੇ 'ਚ ਆਉਣ ਦੀ ਕੋਸ਼ਿਸ਼ ਕੀਤੀ ਫਿਰ ਵੀ ਬੈਕਡੋਰ, ਦੂਜਾ ਅੱਜ ਟੋਟਲੀ ਆਈਸੋਲੇਟ ਹੈ। ਦੂਸਰੇ ਪਾਸੇ ਉਹ ਪਾਕਿਸਤਾਨ ਜਿਸ ਨੂੰ ਭਾਰਤ ਨੇ 1971 'ਚ ਫੌਜੀ ਤਾਕਤ ਦੀ ਵਰਤੋਂ ਕਰਕੇ ਦੋ ਹਿੱਸਿਆਂ 'ਚ ਤੋੜਿਆ, ਜਿਸ ਦੇ ਵਿੱਚ ਲਗਾਤਾਰਤਾ ਨਾਲ ਦਹਿਸ਼ਤਗਰਦੀ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਕੁਲਭੂਸ਼ਣ ਯਾਦਵ ਪਾਕਿਸਤਾਨ ਦੇ ਕਬਜ਼ੇ 'ਚ ਹੈ, ਜਿਹੜਾ ਇਹਨਾਂ ਦਾ ਹਾਇਰ ਲੈਵਲ ਆਫ ਸਰਵਿੰਗ ਮੈਨ, ਜਿਹਨੇ ਕਿਸ ਲੈਵਲ ਤੇ ਬਲੋਚਿਸਤਾਨ ਦੇ ਵਿੱਚ ਇੰਟਰਫੀਅਰ ਕੀਤਾ। ਅਫਗਾਨਿਸਤਾਨ 'ਚ ਕਿਵੇਂ ਜਿਹੜੀ ਹੈ ਉਹ ਤਾਲਿਬਾਨ ਦੀ ਪੁਸ਼ਤਪਨਾਹੀ ਕਰਕੇ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਦੀਆਂ ਘਟਨਾਵਾਂ ਕਰਵਾਉਂਦੇ ਰਹੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦਾ ਆਪਣਾ ਇਨਰ ਕ੍ਰਾਈਸਿਸ ਵੀ ਮਿਲਟਰੀ ਵਰਸਸ ਸਿਵਿਲੀਅਨ ਐਡਮਿਨਿਸਟ੍ਰੇਸ਼ਨ, ਉਹ ਵੀ ਟਾਈਮ ਟੂ ਟਾਈਮ ਪਾਕਿਸਤਾਨ ਦੀ ਜਿਹੜੀ ਮੰਦਹਾਲੀ ਹੈ ਉਹਦਾ ਇੱਕ ਕਾਰਨ ਬਣਦਾ ਹੈ ਕਿ ਉਹ ਜਦੋਂ ਸਟੇਬਲ ਕੋਈ ਸਿਸਟਮ ਨਹੀਂ ਹੁੰਦਾ ਤੇ ਉਸ ਚੋਂ ਵੀ ਪੈਦਾ ਹੁੰਦਾ। ਲੇਕਿਨ ਇਹਦੇ ਬਾਵਜੂਦ ਜੇ ਕਹਿਣਾ ਹੋਏ ਕਿ ਪਿਛਲੇ ਔਰ ਖ਼ਾਸ ਤੌਰ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਬਾਅਦ ਜਿਵੇਂ ਪਾਕਿਸਤਾਨ ਦੀ ਕਿਸਮਤ ਚਮਕੀ ਹੈ, ਕਿਉਂਕਿ ਇੱਕ ਪਾਸੇ ਤਾਂ ਉਹ ਪਾਕਿਸਤਾਨ ਜਿਹਨੂੰ IMF ਵੀ ਲੋਨ ਦੇਣ ਤੋਂ ਇਨਕਾਰੀ ਸੀ, ਫੇਲਡ ਸਟੇਟ, ਹੁਣ ਇਹ ਡਿਫਾਲਟਰ ਹੋ ਜਾਏਗਾ, ਇਹ ਪੂਰਾ ਭਾਰਤ ਜਸ਼ਨ ਮਨਾ ਰਿਹਾ ਸੀ। ਇਹਦੇ ਉਲਟ ਇਕਨੋਮਿਕਲੀ ਵੀ ਪਾਕਿਸਤਾਨ ਨੇ ਬੇਸ਼ੱਕ ਬੇਬੀ ਸਟੈਪ ਨੇ ਇਕਨੋਮੀ ਵੱਲ ਵਧਿਆ ਪਾਕਿਸਤਾਨ, ਪਰ ਸਭ ਤੋਂ ਵੱਡੀ ਗੱਲ ਉਹਨਾਂ ਦੀ ਫੋਰਨ ਪਾਲਿਸੀ ਦੀ ਕਾਮਯਾਬੀ ਕਿ ਅਮਰੀਕਾ ਔਰ ਖ਼ਾਸ ਤੌਰ ਤੇ ਟਰੰਪ ਜਿਹਨੇ ਪਹਿਲੇ ਐਡਮਿਨਿਸਟ੍ਰੇਸ਼ਨ ਵੇਲੇ ਪਾਕਿਸਤਾਨ ਨੂੰ ਡਿਚ ਕੀਤਾ, 2019 'ਚ ਜੰਮੂ ਕਸ਼ਮੀਰ ਨੂੰ ਇੰਡੀਆ ਨੇ ਹੜਪ ਕੀਤਾ, ਇੰਡੀਅਨ ਆਕੂਪਾਈਡ ਜਿਹੜਾ ਜੰਮੂ ਕਸ਼ਮੀਰ ਸੀ। ਲੇਕਿਨ ਇਹਨਾਂ 5 ਮਹੀਨਿਆਂ ਦੇ ਵਿੱਚ ਜਿੱਥੇ ਪਾਕਿਸਤਾਨ ਨੇ ਆਪਣੀ ਫੌਜੀ ਤਾਕਤ, ਏਅਰ ਫੋਰਸ ਉਹਨਾਂ ਦੀ ਔਰ ਨੇਸ਼ਨ ਜਿਵੇਂ ਯਕਜਹਿਤੀ ਨਾਲ ਖਲੋਤਾ, ਜਦੋਂ ਕਿ ਭਾਰਤ ਨੇ 22 ਅਪ੍ਰੈਲ ਨੂੰ ਫਾਲਸ ਫਲੈਗ ਆਪਰੇਸ਼ਨ ਕਰਕੇ 7 ਮਈ ਨੂੰ ਅਟੈਕ ਕੀਤਾ ਪਾਕਿਸਤਾਨ ਤੇ, ਪਰ ਪਾਕਿਸਤਾਨ ਨੇ ਜਿਹੜੀ ਕਨਵਿੰਸਿੰਗ ਵਿਕਟਰੀ ਲਈ ਉਹ ਆਪਣੇ ਆਪ ਦੇ ਵਿੱਚ ਹੀ ਲੋਕਾਂ ਲਈ ਵੀ ਮੋਰਾਲ ਬੂਸਟਰ ਸੀ। ਪਾਕਿਸਤਾਨ ਦਾ ਸਟੇਟਸ ਵੀ ਇਕੱਲਾ ਰੀਜਨਲ ਪਾਵਰ ਦੇ ਤੌਰ ਤੇ ਨਹੀਂ, ਉਸ ਤੋਂ ਬਾਅਦ ਤੁਸੀਂ ਦੇਖੋ ਇਸਲਾਮਿਕ ਵਰਲਡ ਦੇ ਵਿੱਚ ਪਾਕਿਸਤਾਨ ਦਾ ਰੁਤਬਾ ਬਹਾਲ ਹੋਇਆ। ਹੁਣ ਜੇ ਇੰਡੋਨੇਸ਼ੀਆ ਜਾਂ ਟਰਕੀ, ਪਾਕਿਸਤਾਨ ਔਰ ਈਰਾਨ ਔਰ ਦੂਸਰੇ ਅਲਾਇੰਸਿਸ ਦੀ ਜਾਂ ਦੂਸਰੇ ਦੀ ਗੱਲਬਾਤ ਹੋ ਰਹੀ ਹੈ ਤਾਂ ਇਹ ਉਸ ਵਿਕਟਰੀ ਦਾ ਹਿੱਸਾ ਹੈ। ਪਰ ਉਸ ਸਭ ਦੇ ਬਾਵਜੂਦ ਹਾਲਾਂ ਭਾਰਤ ਨੇ ਆਸਮ ਮੁਨੀਰ ਜਿਹੜੇ ਉਹਨਾਂ ਦੇ ਫੌਜੀ ਚੀਫ ਨੇ, ਬਾਅਦ 'ਚ ਇਸ ਸਾਰੇ ਟਕਰਾਅ ਤੋਂ ਬਾਅਦ ਉਹਨਾਂ ਨੂੰ ਫੀਲਡ ਮਾਰਸ਼ਲ ਦਾ ਜਿਹੜਾ ਰੁਤਬਾ ਵੀ ਦਿੱਤਾ ਗਿਆ ਤੈ ਜ਼ਿੰਦਗੀ, ਉਹਨਾਂ ਨੂੰ ਡਿਮੋਨਾਈਜ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਲੇਕਿਨ ਪ੍ਰੈਜ਼ੀਡੈਂਟ ਟਰੰਪ ਨੇ ਸਪੈਸ਼ਲ ਇਨਵੀਟੇਸ਼ਨ ਦੇ ਉੱਤੇ ਜਦੋਂ 250 ਸਾਲਾ ਪਾਕਿਸਤਾਨੀ ਫੌਜ ਦਾ ਸਥਾਪਨਾ ਦਿਵਸ, ਅਮਰੀਕਨ ਫੌਜ ਦਾ ਸਥਾਪਨਾ ਦਿਵਸ ਸੀ, ਇਨਵਾਈਟ ਕੀਤਾ ਔਰ ਸਪੈਸ਼ਲ ਲੰਚ ਦੇ ਉੱਤੇ ਇਨਵਾਈਟ ਕੀਤਾ, ਔਰ ਫਿਰ ਉਸ ਦੇ ਵਿੱਚ ਜਿਹੜੇ ਕਾਮੈਂਟ 2 ਵਾਰ ਗ੍ਰੇਟ ਮੈਨ ਐਂਡ ਇਹ ਕੀਤੇ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਸਕਸੈਸ। ਔਰ ਇਸ ਸਾਰੇ ਪੀਰੀਅਡ 'ਚ ਕੋਈ ਇੱਕ ਵੀ ਲਫ਼ਜ਼ ਪਾਕਿਸਤਾਨ ਦੇ ਖਿਲਾਫ ਭਾਰਤ ਦਾ ਦਹਿਸ਼ਤਗਰਦੀ ਤੇ ਕ੍ਰਾਸ ਬਾਰਡਰ ਟੈਰਰਿਜ਼ਮ ਤੇ ਰੌਲਾ ਰੱਪਾ ਪਾ ਰਿਹਾ। ਹੁਣ ਕਿਉਂਕਿ ਪਾਕਿਸਤਾਨ ਦੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ 4 ਰੋਜ਼ਾ ਕਨਫਲਿਕਟ ਹੋਇਆ, ਇਹਦੇ 'ਚ ਆਲਮੋਸਟ 80% ਜਿਹੜੇ ਹਥਿਆਰ, ਮਿਸਲ ਔਰ ਡਰੋਨਸ ਨੇ ਉਹ ਚਾਈਨਾ ਮੇਡ ਨੇ। ਇਹ ਰਿਵਰਸਲ ਸੀ ਕਿਉਂਕਿ ਜਦੋਂ ਅਮਰੀਕਾ ਭਾਰਤ ਨੂੰ ਇੱਕ ਐਜ਼ ਏ ਬੁਲਵਾਕ ਚਾਈਨਾ ਦੇ ਖਿਲਾਫ ਵਰਤ ਰਿਹਾ ਸੀ, ਤੇ ਜ਼ਾਹਰ ਹੈ ਪਾਕਿਸਤਾਨ ਤੋਂ ਜਿਹੜਾ ਉਹਨੇ ਮੁੱਠੀ ਵੱਟ ਲਈ ਦੇਣ ਤੋਂ ਹੱਥ ਘੁੱਟ ਲਿਆ, ਔਰ ਉਹਦੇ ਲਈ ਕੋਈ ਚੋਇਸ ਨਹੀਂ ਸੀ ਚੀਨ ਵੱਲ ਜਾਣ ਤੋਂ ਬਿਨਾਂ। ਲੇਕਿਨ ਇਸ ਸਾਰੇ ਪੀਰੀਅਡ 'ਚ ਜਦੋਂ ਅੱਜ ਅਸੀਂ ਇਹ ਦੇਖ ਰਹੇ ਹਾਂ ਵੀ ਇੱਕ ਪਾਸੇ ਹੁਣ ਪਾਕਿਸਤਾਨ ਦੇ ਫੌਜੀ ਮੁਖੀ ਜਿਹੜੇ ਫੀਲਡ ਮਾਰਸ਼ਲ ਨੇ ਆਸਮ ਮੁਨੀਰ, ਉਹ ਚੀਨ ਪਹੁੰਚੇ ਹੋਏ ਨੇ, ਔਰ ਜੇ ਅਸੀਂ ਪ੍ਰੋਟੋਕੋਲ ਦੇ ਚੀਨ 'ਚੋਂ ਡਿਪਟੀ ਉਹਨਾਂ ਦੇ ਪ੍ਰੈਜ਼ੀਡੈਂਟ ਨੂੰ ਵੀ ਮਿਲੇ, ਫੋਰਨ ਮਿਨਿਸਟਰ ਨੂੰ ਵੀ ਮਿਲੇ, ਫੌਜੀ ਚੀਫ ਨੂੰ ਮਿਲੇ ਹੀ ਮਿਲੇ। ਸੋ ਮਤਲਬ ਬਿਯੋਂਡ ਪ੍ਰੋਟੋਕੋਲ ਉਹਨਾਂ ਨੂੰ ਐਂਟਰਟੇਨ ਕੀਤਾ ਜਾ ਰਿਹਾ। ਔਰ ਜਿਵੇਂ ਜੋ ਤੁਸੀਂ ਸਟੇਟਮੈਂਟ ਆ ਉਹਨਾਂ ਦੀ, ਜਿਵੇਂ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਨੇ ਵੀ ਦਿੱਤੀ, ਉਹਨਾਂ ਦੇ ਮੀਡੀਆ ਨੇ ਵੀ ਕਵਰ ਕੀਤੀ ਹੈ, ਆਇਰਨ ਕਲੈਡ ਰਿਲੇਸ਼ਨਸ਼ਿਪ ਤਾਂ ਹੈ ਹੀ ਹੈ, ਲੇਕਿਨ ਜਿਸ ਲੈਵਲ ਤੇ ਈਵਨ ਚੀਨ ਦੇ ਨੇ ਤਾਰੀਫ ਕੀਤੀ ਪਾਕਿਸਤਾਨ ਦੀ ਫੌਜ ਦੀ ਔਰ ਦੋਸਤੀ ਦੀ ਔਰ ਅੱਗੇ ਵਧਣ ਦੀ, ਔਰ ਠੀਕ ਹੈ ਕੁਛ ਇਸ਼ੂਜ਼ ਵੀ ਨੇ, ਜਿਵੇਂ ਚੀਨ ਦਾ ਕੰਸਰਨ ਹੈ ਕਿ ਵੀ ਜਿਹੜੇ ਚਾਈਨੀਜ਼ ਪਰਸਨੈਲ
ਉੱਥੇ ਟਾਰਗੇਟ ਹੁੰਦੇ ਨੇ ਬਲੋਚਿਸਤਾਨ, ਕਿਉਂਕਿ ਇੰਡੀਆ ਦੀ ਸਿੱਧੀ ਇੰਟਰਫੇਰੈਂਸ ਹੈ ਉੱਥੇ। ਹੋਰ ਵੀ ਤਾਕਤਾਂ ਨੇ ਪੱਛਮੀ ਜਿਨ੍ਹਾਂ ਨੂੰ ਇਹ ਭਾਉਂਦਾ ਨਹੀਂ ਹੈ ਕਿ ਗਵਾਦਰ ਪੋਰਟ ਫੰਕਸ਼ਨਲ ਹੋਏ, ਜਾਂ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਜਿਹੜਾ ਪਹਿਲਾ ਸਟੈਪ ਹੈ ਅੱਗੋਂ ਵਨ ਬੈਲਟ ਵਨ ਰੋਡ ਨੂੰ ਅੱਗੇ ਲਿਜਾਣ ਦਾ, ਉਹਦੀ ਕਾਮਯਾਬੀ ਹੋਏ। ਸੋ ਉਹ ਸਮੇਂ-ਸਮੇਂ ਚਾਈਨੀਜ਼ ਇੰਜੀਨੀਅਰਸ, ਉਹਨਾਂ ਦੇ ਵਰਕਰਸ ਉਹਨਾਂ ਨੂੰ ਟਾਰਗੇਟ ਕਰਦੇ ਨੇ, ਔਰ ਇਸ ਦੇ ਉੱਤੇ ਉਹਨਾਂ ਦਾ ਕੰਸਰਨ ਵੀ ਹੈ। ਉਹ ਆਸਿਮ ਮੁਨੀਰ ਨੂੰ ਵੀ ਉਹਨਾਂ ਨੇ ਕਿਹਾ ਕਿ ਭਾਈ ਇਹਨੂੰ ਯਕੀਨੀ ਬਣਾਇਆ ਜਾਏ। ਪਰ ਇਸ ਪਾਰਟ ਤੋਂ ਇਲਾਵਾ ਜੇ ਦੇਖਿਆ ਜਾਏ ਤਾਂ ਇਹ ਆਪਣੇ ਆਪ ਦੇ ਵਿੱਚ ਪਾਕਿਸਤਾਨ ਦੀ ਡਿਪਲੋਮੇਸੀ ਦੀ ਇੱਕ ਸਕਸੈਸ ਹੈ ਕਿ ਆਸਿਮ ਮੁਨੀਰ ਚੀਨ ਦੇ ਵਿੱਚ ਪਹੁੰਚ ਕੇ ਸੁਰਖੀਆਂ ਬਣੇ ਹੋਏ ਨੇ ਮੀਡੀਆ 'ਚ, ਔਰ ਪਾਕਿਸਤਾਨ ਦੇ ਫੋਰਨ ਮਿਨਿਸਟਰ ਇਸਾਕ ਦਾਰ ਜਿਹੜੇ ਅਜੇ 2 ਹਫ਼ਤੇ ਪਹਿਲਾਂ ਚਾਈਨਾ 'ਚ ਸੀ, ਕਿਉਂਕਿ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਮੁਲਕਾਂ ਦੀ ਮੀਟਿੰਗ ਸੀ, ਉਸ ਦੇ ਵਿੱਚ ਪਾਰਟਿਸਿਪੇਸ਼ਨ ਲਈ ਗਏ, ਔਰ ਉੱਥੇ ਇਸਾਕ ਦਾਰ ਨੇ ਖੁੱਲ੍ਹ ਕੇ ਇਹ ਵੀ ਇਹ ਕਿਹਾ ਕਿ ਭਾਈ ਇਹ ਅਸੀਂ ਜਿਹੜਾ ਈਰਾਨ ਦੇ ਉੱਤੇ ਅਮਰੀਕਾ ਦਾ ਹਮਲਾ ਹੈ ਉਹਨੂੰ ਅਸੀਂ ਕੰਡੈਮ ਕਰਦੇ ਹਾਂ। ਇਹ ਠੀਕ ਨਹੀਂ ਹੈ ਕਿਸੇ ਮੁਲਕ ਦੀ ਸਾਵਰਨਟੀ ਨੂੰ ਵਾਇਲੇਟ ਕਰਨਾ। ਸੋ ਇਹ ਆਪਣੇ ਆਪ ਦੇ ਵਿੱਚ ਤੁਸੀਂ ਇਸ ਕਿਸਮ ਦੀ ਬੋਲਡ ਲਾਈਨ ਵੀ ਲੈਂਦੇ ਹੋ, ਔਰ ਅਮਰੀਕਾ ਨੇ ਇਹਦੇ 'ਤੇ ਕੋਈ ਰਿਐਕਟ ਨਹੀਂ ਕੀਤਾ। ਔਰ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਮੁਤਾਬਕ ਆਲਰੇਡੀ ਇਸਾਕ ਦਾਰ ਜਿਹੜੇ ਨੇ ਉਹ ਵਾਸ਼ਿੰਗਟਨ 'ਚ ਨੇ, ਔਰ ਉਹਦੇ 'ਚ ਉਹਨਾਂ ਨੇ ਮੋਸਟ ਲਾਈਕਲੀ ਜਿਹੜਾ ਉਹ US ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਦੇ ਨਾਲ ਉਹਨਾਂ ਦੀ ਮੁਲਾਕਾਤ ਵੀ ਹੋਣੀ ਹੈ, ਔਰ ਉਹ ਬਾਕੀਆਂ ਦੇ ਨਾਲ ਵੀ ਮਿਲਣਗੇ। ਔਰ ਬਾਅਦ ਦੇ ਵਿੱਚ ਜਿਹੜਾ ਇਸ ਦੇ ਮੁੱਦੇ ਦੇ ਉੱਤੇ ਮੈਂ ਇਹਨੂੰ ਇੱਕ ਕਾਮਯਾਬੀ ਦੇਖਦਾ ਕਿ ਜਦੋਂ ਤੁਸੀਂ ਇੱਕੋ ਵੇਲੇ, ਕਿਉਂਕਿ ਹੁਣ ਜੇ ਬ੍ਰਿਕਸ ਦੇ ਹਵਾਲੇ ਨਾਲ ਹੈ, ਅਮਰੀਕਾ ਨੇ ਕਲੀਅਰਲੀ ਇਹਨਾਂ ਮੁਲਕਾਂ ਨੂੰ ਕਿਹਾ ਵੀ ਜਿਹੜਾ ਵੀ ਉਹਦੇ 'ਚ ਜਾ ਕੇ ਕੋਈ ਕਰਦਾ ਉਹਨੂੰ ਅਸੀਂ ਅਮਰੀਕਾ ਦੁਸ਼ਮਣ ਮੰਨਦੇ। ਪਰ ਉਹਨਾਂ ਨੇ ਪਾਕਿਸਤਾਨ ਨੂੰ ਇਹ ਲਿਵਰੇਜ ਵੀ ਦਿੱਤੀ ਹੋਈ ਹੈ। ਉਹਨਾਂ ਨੂੰ ਇਹ ਪਤਾ ਹੈ ਕਿ ਵੀ ਚਾਈਨਾ ਦੇ ਨਾਲ ਪਾਕਿਸਤਾਨ ਦੇ ਕੀ ਰਿਲੇਸ਼ਨ ਨੇ। ਉਹਨਾਂ ਬਾਰੇ ਤਾਂ ਅਕਸਰ ਹੁੰਦਾ ਹੈ ਕਿ ਜੀ ਦੋਸਤੀ ਹਿਮਾਲਿਆ ਸੇ ਉੱਚੀ ਔਰ ਸਮੁੰਦਰ ਸੇ ਗਹਿਰੀ, ਔਰ ਇਹ ਅਸੀਂ ਕਮੈਂਡ ਕਰਦੇ ਹਾਂ ਕਿ ਵੀ ਪਾਕਿਸਤਾਨ ਨੇ ਆਪਣੇ ਕਾਰਡਸ ਬਹੁਤ ਚੰਗੀ ਤਰ੍ਹਾਂ ਖੇਲੇ ਨੇ। ਆਉਣ ਵਾਲੇ ਪੀਰੀਅਡ 'ਚ ਹੋਰ ਵੀ ਹਕੀਕਤ ਸਾਹਮਣੇ ਆਏਗੀ। ਬੇਸ਼ੱਕ ਉਹ ਰੇਅਰ ਅਰਥ ਮਿਨਰਲਸ ਦੀ ਗੱਲ ਹੋਏ ਜਾਂ ਕ੍ਰਿਪਟੋ ਕਰੰਸੀ ਦੀ ਗੱਲ ਹੋਏ, ਪਾਕਿਸਤਾਨ ਕੋਆਪਰੇਟਿਵ ਵੀ ਹੈ, ਹੋਰ ਵੀ ਇਹਨਾਂ ਦੇ ਅਮਰੀਕਨ ਇੰਟਰਸਟ ਵੀ ਸਰਵ ਹੁੰਦੇ ਹੋਣਗੇ। ਲੇਕਿਨ ਐਜ਼ ਲੌਂਗ ਐਜ਼ ਪਾਕਿਸਤਾਨ ਦੀ ਸੇਫਟੀ ਸਿਕਿਉਰਿਟੀ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀ 4 ਰੋਜ਼ਾ ਜੰਗ ਹੋਈ ਉਹਦੇ 'ਚ ਪਾਕਿਸਤਾਨ ਔਰ ਚਾਈਨੀਜ਼ ਕੋਆਪਰੇਸ਼ਨ ਬਹੁਤ ਜ਼ਿਆਦਾ ਸੀ, ਜਿਹੜੀ ਪਹਿਲਾਂ ਕਿਸੇ 'ਚ ਨਹੀਂ ਹੋਈ। ਔਰ ਇਸ ਵਾਰ ਜਿਵੇਂ ਇਕਵਿਪਮੈਂਟ ਵੀ ਚਾਈਨੀਜ਼, ਲੇਕਿਨ ਅਮਰੀਕਾ ਦੇ ਟਰੰਪ ਨੇ ਵੀ ਜਦੋਂ ਰਿਪੀਟਡਲੀ ਪਾਕਿਸਤਾਨ ਦੇ ਜਨਰਲ ਦੀ ਤਾਰੀਫ ਕੀਤੀ, ਪਾਕਿਸਤਾਨ ਨੇ ਵੀ ਨੋਬਲ ਪੀਸ ਪ੍ਰਾਈਜ਼ ਦੇ ਲਈ ਉਹਨਾਂ ਦੀ ਸਿਵਲੀਅਨ ਗਵਰਨਮੈਂਟ ਨੇ ਨੋਮੀਨੇਟ ਕੀਤਾ ਟਰੰਪ ਨੂੰ, ਔਰ ਸ਼ੁਕਰੀਆ ਵੀ ਕੀਤਾ ਵੀ ਸੀਜ਼ ਫਾਇਰ ਕਰਵਾਇਆ, ਜਿਹੜਾ ਬਿਲਕੁਲ ਭਾਰਤ ਜੋ ਕੁਝ ਕਹਿ ਰਿਹਾ ਹੈ ਕਿ ਜੀ ਅਸੀਂ ਤਾਂ ਜਿਹੜਾ ਉਹ ਖੁਦ ਫੌਜੀਆਂ ਦੀ ਗੱਲ ਹੋਈ। ਸੋ ਕੁੱਲ ਮਿਲਾ ਕੇ ਇਹ ਪਾਕਿਸਤਾਨ ਦੀ ਫੋਰਨ ਪਾਲਿਸੀ ਦੀ, ਜਿਸ ਨੂੰ ਤੁਸੀਂ ਸੁਨਹਿਰੀ ਯੁੱਗ ਦੀ ਘੜੀ ਕਹਿ ਸਕਦੇ ਹੋ, ਔਰ ਹੋਪਫੁਲੀ ਇਹ ਜਿਹੜਾ ਪਾਰਟ ਹੈ ਇਹ ਜੇ ਸੱਚਮੁੱਚ ਅਮਰੀਕਾ ਨੇ ਅਸਰਟ ਕੀਤਾ ਔਰ ਜੰਮੂ ਕਸ਼ਮੀਰ ਦੇ ਮੁੱਦੇ ਤੇ ਜਿਹੜੀਆਂ ਮੀਡੀਏਸ਼ਨ ਦੀ ਗੱਲ ਹੋਈ ਤੇ ਭਾਰਤ ਦੀ ਬਾਂਹ ਮਰੋੜੀ, ਤੇ ਫਿਰ ਨਾਲ ਦੀ ਨਾਲ ਅਸੀਂ ਖਾਲਿਸਤਾਨ ਦੇ ਇਸ਼ੂ ਪ੍ਰਤੀ ਵੀ ਹੋਪਫੁਲ ਹੁੰਦੇ ਹਾਂ, ਕਿਉਂਕਿ ਇਸ ਸਾਰੇ ਕ੍ਰਾਈਸਿਸ ਦੇ ਵਿੱਚ ਸਿੱਖ ਕੌਮ ਨੇ ਜਿੱਥੇ ਜ਼ਾਹਰ ਹੈ ਇੱਕ ਪ੍ਰੋ ਪਾਕਿਸਤਾਨ ਲਾਈਨ ਵੀ ਲਈ ਫੌਜੀ ਟਕਰਾਅ ਦੇ ਦੌਰਾਨ, ਉੱਥੇ ਕੁੱਲ ਮਿਲਾ ਕੇ ਜਿਹੜੀ ਸਿੱਖ ਕੌਮ ਉਹ ਇਸ ਗੱਲ ਦੀ ਵਜ਼ਾਹਤ ਵੀ ਕਰਦੀ ਹੈ ਕਿ ਭਾਈ ਅਲਟੀਮੇਟਲੀ ਅਸੀਂ ਪਾਕਿਸਤਾਨ ਨੂੰ ਸਟੇਬਲ, ਸਟਰੋਂਗ, ਪ੍ਰੋਸਪਰਸ ਦੇਖਣਾ ਚਾਹੁੰਦੇ ਹਾਂ, ਕਿਉਂਕਿ ਇਸ ਦੇ ਨਾਲ ਸਾਡੇ ਹੱਕ ਵੀ ਮਹਿਫੂਜ਼ ਹੁੰਦੇ ਨੇ। ਔਰ ਐਜ਼ ਏ ਨੇਬਰ ਖਾਲਿਸਤਾਨ ਔਰ ਪਾਕਿਸਤਾਨ ਇੱਕ ਨੇਬਰ ਦੇ ਤੌਰ ਤੇ ਵਿਚਰਨਾ ਹੈ, ਔਰ ਅਸੀਂ ਹਮੇਸ਼ਾ ਹੀ, ਮੈਂ ਤਾਂ ਇਹ ਕਹਿੰਦਾ ਕਿ ਵੀ ਪਾਕਿਸਤਾਨ ਸਾਡੇ ਲਈ ਪੁੰਨ ਧਰਤੀ ਹੈ, ਪਵਿੱਤਰ ਧਰਤੀ ਹੈ, ਪਾਕ ਧਰਤੀ ਹੈ, ਬਾਬੇ ਨਾਨਕ ਦੀ ਧਰਤੀ। ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।